अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, ਅੱਜ ਦੇ ਸਕੇਰੇ ਦਾ ਦੂਸਰਾ ਪਾਰਟ ਔਰ ਨਵੇਂ ਸਟੂਡੈਂਟ ਵਾਸਤੇ ਕਿ ਇਸ ਚੈਨਲ ਦੇ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਔਰ ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਗੂਗਲ ਤੋਂ ਆਨਲਾਈਨ ਪੜ੍ਹ ਸਕਦੇ ਹੋ, ਠੀਕ ਹੈ। ਤੇ ਬਾਕੀ ਜੀ ਆਰਗੂਮੈਂਟੀ ਜ਼ਰੂਰ ਕਰਿਆ ਕਰੋ, ਸਿਰਫ ਵੀਡੀਓ ਵੇਖਣ ਨਾਲ ਤਿਆਰੀ ਨਹੀਂ ਹੁੰਦੀ। ਜਿੰਨੀ ਦੇਰ ਤੁਸੀਂ ਆਰਗੂਮੈਂਟੀ ਨਹੀਂ ਕਰਨੇ ਤੁਹਾਡੀ ਤਿਆਰੀ ਨਹੀਂ ਹੋਣੀ। ਹੁਣ ਕੋਈ ਸਟੂਡੈਂਟ ਐਸੇ ਨੇ, ਮੈਨੂੰ ਮੈਸੇਜ ਆਉਂਦੇ ਰਹਿੰਦੇ ਨੇ ਕਦੀ ਕਿਧਰੇ ਨਾ ਕਿਧਰੇ ਕਿ ਸਰ ਜੀ ਸਾਨੂੰ ਮਹੀਨਾ ਹੋ ਗਿਆ ਪੜ੍ਹਦਿਆਂ, ਸਾਨੂੰ 1.5 ਮਹੀਨਾ ਹੋ ਗਿਆ ਪੜ੍ਹਦਿਆਂ, ਸਾਨੂੰ ਸਮਝ ਨਹੀਂ ਆ ਰਹੀ। ਤੇ ਮੈਂ ਤਰੀਕਾਕਾਰ ਪੁੱਛਿਆ ਵੀ ਕੀ ਹੈ ਜੀ, ਤੇ ਸਰ ਜੀ ਇਹ ਵੀਡੀਓ ਵੇਖਦੇ ਆ, ਤੇ ਜਿਸ ਟਾਈਮ ਵੀਡੀਓ ਅਸੀਂ ਮਤਲਬ ਵੇਖ ਰਹੇ ਹੁੰਦੇ ਆ ਉਸ ਟਾਈਮ ਸਾਨੂੰ ਚੀਜ਼ਾਂ ਦੀ ਸਮਝ ਆਉਂਦੀ ਹੈ, ਲੇਕਿਨ ਬਾਅਦ ਇਹ ਸਾਨੂੰ ਭੁੱਲ ਜਾਂਦਾ ਹੈ। ਤੇ ਮੈਂ ਕਿਹਾ ਵੀ ਆਰਗੂਮੈਂਟ ਹੀ ਕਰਦੇ ਹੋ, ਆਖੇ ਉਹ ਕਿੱਥੋਂ ਕਰਨੇ ਨੇ। ਮੈਂ ਕਿਹਾ ਐਪਲੀਕੇਸ਼ਨ ਤੋਂ, ਆਖੇ ਉਹ ਤੇ ਅਸਾਂ ਕੀਤੀ ਕੋਈ ਨਹੀਂ। ਤੇ ਇਸ ਵਾਸਤੇ ਮੈਂ ਹਰ ਵੀਡੀਓ ਦੀ ਕੋਸ਼ਿਸ਼ ਕਰਨਾ ਕਿ ਦੱਸਾਂ ਕਿ ਐਪਲੀਕੇਸ਼ਨ ਕਰਨੀ ਜ਼ਰੂਰੀ ਹੈ, ਕਿਉਂਕਿ ਜਿਹੜਾ ਨਵਾਂ ਸਟੂਡੈਂਟ ਹੁੰਦਾ ਉਹਨੂੰ ਨਹੀਂ ਚੀਜ਼ਾਂ ਦਾ ਪਤਾ ਹੁੰਦਾ, ਤੇ ਫਿਰ ਨਾ ਕਿਸੇ ਕੋਲ ਪੁੱਛਦਾ ਤੇ ਉਹ ਆਪਣੇ ਹਿਸਾਬ ਨਾਲ ਤਿਆਰੀ ਕਰਦਾ ਰਹਿੰਦਾ, ਠੀਕ ਹੈ। ਤੇ ਆਰਗੂਮੈਂਟ ਕਰੋ ਦੇ ਤੇ ਤੁਹਾਨੂੰ ਤੁਹਾਡੀ ਤਿਆਰੀ ਦਾ ਪਤਾ ਲੱਗੇਗਾ ਔਰ ਤੁਹਾਨੂੰ ਸਮਝ ਵੀ ਆਵੇਗੀ ਵੀ ਕਿਹੜੇ ਲਫ਼ਜ਼ ਦਾ ਕੀ ਮਤਲਬ ਹੈ, ਠੀਕ ਹੈ। ਤੇ ਚਲੋ ਜੀ ਸਵਾਲ ਵੇਖ ਲੈਂਦੇ ਆ। ਤੇ ਬਾਕੀ ਜੀ ਸਕੇਦੇ ਵਾਲੀ ਵੀਡੀਓ ਜ਼ਰੂਰ ਵੇਖਿਆ ਕਰੋ, ਇਹਦੇ ਨਾਲ ਕਾਫੀ ਹੈਲਪ ਮਿਲ ਰਹੀ ਹੈ। ਬਾਰ-ਬਾਰ ਇਹ ਸਵਾਲ ਨਾ, ਕਿਉਂਕਿ ਮੈਨੂੰ ਸਟੂਡੈਂਟ ਕਾਫੀ ਦੱਸਦੇ ਨੇ ਇਹ ਚੀਜ਼ਾਂ, ਇਸ ਵਾਸਤੇ ਤੁਹਾਡੇ ਅੱਗੇ ਮੈਂ ਸ਼ੇਅਰ ਕਰਨਾ ਵੀ ਤੁਸੀਂ ਸਕੇਦੇ ਵਾਲੀ ਵੀਡੀਓ ਵੇਖਿਆ ਕਰੋ, ਠੀਕ ਹੈ। 16 ਨੰਬਰ, Il conducente che intende fermarsi, ਕਹਿੰਦਾ ਉਹ ਡਰਾਈਵਰ ਜਿਹੜਾ ਰੁਕਣਾ ਚਾਹੁੰਦਾ ਹੈ sul margine destro della carreggiata ਦੇ ਸੱਜੇ ਕਿਨਾਰੇ ਤੇ deve segnalare con sufficiente anticipo, ਕਹਿੰਦਾ ਉਹ ਪਹਿਲਾਂ ਦੱਸੇ, segnalare ਕਰੇ ਪਹਿਲਾਂ ਕਰੇ, ਮਤਲਬ ਵੀ ਇਸ਼ਾਰਾ ਪਹਿਲਾਂ ਲਾਵੇ। La sua intenzione, ਜਿਹੜੀ ਉਹਦੀ ਨੀਅਤ ਹੈ, di effettuare tale manovra, ਇਹ ਮਨੋਵਰਾ ਕਰਨੇ ਦੀ ਵੇਰ ਹੋ ਜੀ, ਮਤਲਬ ਜਦੋਂ ਵੀ ਕੋਈ ਆਪਣੀ ਡਾਇਰੈਕਸ਼ਨ ਚੇਂਜ ਕਰਨੀ ਹੈ, ਕੁਰਸੀਆ ਚੇਂਜ ਕਰਨਾ ਹੈ, ਇਸ਼ਾਰਾ ਲਾ ਕੇ ਪਹਿਲਾਂ ਦੱਸ ਦੇਣਾ, ਠੀਕ ਹੈ ਜੀ। ਅੱਛਾ ਜੀ, ਇਹਦੇ ਵਿੱਚ ਅੰਤੀਚਿਪੋ ਆਏ ਆ, ਇਹ ਪੁੱਛ ਲੈਣਾ ਹੈ, ਕਿਉਂਕਿ ਮੈਨੂੰ ਯਾਦ ਨਹੀਂ ਕਿ ਸੈਂਪਰੇ ਵੇਰੋ ਸ਼ਾਇਦ 2 ਫਾਲਸੋ ਨੇ, ਲੇਕਿਨ ਪੁੱਛ ਲੈਣਾ ਹੈ। 17 ਨੰਬਰ, ਇਹ consentito applicare, ਕਹਿੰਦਾ ਲਾਣੇ ਦੀ ਇਜਾਜ਼ਤ ਹੈ sui vetri, ਸ਼ੀਸ਼ਿਆਂ ਦੇ ਉੱਤੇ ਲਾਣੇ ਦੀ ਇਜਾਜ਼ਤ ਹੈ laterali, ਭਾਵੇਂ ਜਿਹੜੇ ਸਾਈਡ ਵਾਲੇ ਨੇ, anteriori ਜਾਂ ਅੱਗੇ ਵਾਲੇ ਨੇ, ਇਹ sul parabrezza ਤੇ ਸਕਰੀਨ ਦੇ ਉੱਤੇ ਵੀ ਲਾਣੇ ਦੀ ਕਹਿੰਦਾ ਇਜਾਜ਼ਤ ਹੈ। ਕੀ pellicole adhesive, ਜਿਹੜੇ ਚਿਪਕਣੇ ਵਾਲੇ ਸਟicker ਹੁੰਦੇ ਨੇ। A condizione, ਕਹਿੰਦਾ ਸ਼ਰਤ ਇਹ ਵੇ ਕਿ siano di materiale removibile, ਬਈ ਐਸੇ ਮਟੀਰੀਅਲ ਦੇ ਹੋਣ ਜਿਹੜੇ ਰਿਮੂਵੀਬਲ ਹੋਣ, ਮਤਲਬ ਤੁਸੀਂ ਉਹਨੂੰ ਹਟਾ ਸਕਦੇ ਹੋ, ਉਤਾਰ ਸਕਦੇ ਹੋ। ਫਾਲਤੂ ਦੀ ਸ਼ੀਸ਼ਿਆਂ ਦੇ ਉੱਤੇ ਕੋਈ ਵੀ ਸਟicker ਲਾਣੇ ਦੀ ਇਜਾਜ਼ਤ ਨਹੀਂ। 18 ਨੰਬਰ, con la patente di categoria A1, ਕਹਿੰਦਾ A1 ਲਾਇਸੈਂਸ ਦੇ ਨਾਲ si possono condurre i motocicli, ਕਹਿੰਦਾ ਤੁਸੀਂ ਮੋਟਰਸਾਈਕਲ ਚਲਾ ਸਕਦੇ ਹੋ di cilindrata fino a 125 centimetri cubici, 125 cc ਤੱਕ ਕਹਿੰਦਾ ਚਲਾ ਸਕਦੇ ਹੋ। Potenza non superiore a 11 kW, ਜਿਹਦੀ ਪਾਵਰ 11 kW ਤੋਂ ਜ਼ਿਆਦਾ ਨਾ ਹੋਵੇ। ਇਹ ਰਿਪਾਰਟੋ ਪੋਟੈਂਸਾ peso non superiore 0,1 kW, ਦੀ ਉਹਦੀ ਪਾਵਰ ਤੇ ਵਜ਼ਨ ਜਿਹੜਾ ਕਹਿੰਦਾ 0,1 ਤੋਂ ਜ਼ਿਆਦਾ ਨਾ ਹੋਵੇ ਵੇਰੋ ਜੀ। 19 ਨੰਬਰ, l'assicurazione obbligatoria RCA, ਕਹਿੰਦਾ ਜਿਹੜੀ ਇੰਸ਼ੋਰੈਂਸ ਹੈ RCA copre i danni subiti dai terzi, ਕਹਿੰਦਾ ਇਹ ਤੀਸਰੇ ਬੰਦੇ ਦੇ ਨੁਕਸਾਨ ਨੂੰ ਵੀ ਕਵਰ ਕਰਦੀ ਹੈ। ਟਰਾਂਸਪੋਰਟਾਤੀ, ਜਿਹੜੇ ਲੈ ਕੇ ਜਾਂਦੇ ਹੋ se il veicolo autorizzato, ਅਗਰ ਗੱਡੀ ਨੂੰ ਇਜਾਜ਼ਤ ਹੈ ਸੀ al trasporto di persone, ਬੰਦਿਆਂ ਦੀ ਟਰਾਂਸਪੋਰਟ ਦੀ ਵੇਰੋ ਜੀ। ਅੱਛਾ ਜੀ, ਇਹ ਸਵਾਲ ਜਿਹੜਾ ਹੈ ਇੰਪੋਰਟੈਂਟ ਹੈ, ਅੱਗੇ ਵੀ ਇਸ ਪੇਜ ਤੋਂ ਜਿਹੜਾ ਸਵਾਲ ਹੁੰਦਾ ਉਹ ਇਹੀ ਹੁੰਦਾ, ਠੀਕ ਹੈ। ਇਸ ਵਾਸਤੇ ਇਹ ਸਵਾਲ ਵੀ ਕਰਨਾ ਹੈ ਔਰ ਇਹ ਸਵਾਲ ਵਾਲਾ ਜਿਹੜਾ ਪੇਜ ਹੈ ਉਹ ਵੀ ਲਾਜ਼ਮੀ ਕਰਨਾ ਹੈ, ਠੀਕ ਹੈ। ਤੇ ਗੱਲ ਮੈਂ ਕੀ ਕਰਨ ਲੱਗਾ ਸੀ, ਅੱਛਾ ਜਿਹੜੀ ਸੂਬੀਤੇ ਦੀ ਤੈਰਸੀ ਬੰਦਾ ਕਿਹੜਾ ਬੰਦਾ ਗਿਣਦੇ ਨੇ, ਜਿਹੜਾ ਮੈਂ ਅੱਗੇ ਵੀ ਬੜੀ ਵਾਰੀ ਦੱਸਿਆ ਹੈ ਕਿ ਪਹਿਲਾ ਗੱਡੀ ਦਾ ਮਾਲਕ, ਦੂਸਰਾ ਡਰਾਈਵਰ, ਤੀਸਰਾ ਪੈਸੇਂਜਰ, ਠੀਕ ਹੈ। ਅਗਰ ਅੱਲਾ ਨਾ ਕਰੇ ਕੋਈ ਤੀਸਰਾ ਬੰਦਾ ਗੱਡੀ ਵਿੱਚ ਬੈਠਿਆ, ਪੈਸੇਂਜਰ ਬੈਠਿਆ, ਐਕਸੀਡੈਂਟ ਹੁੰਦਾ, ਉਸ ਬੰਦੇ ਨੂੰ ਸੱਟ ਲੱਗ ਜਾਂਦੀ ਹੈ ਤੇ ਇੰਸ਼ੋਰੈਂਸ ਉਹਦਾ ਵੀ ਨੁਕਸਾਨ ਜਿਹੜਾ ਹੁੰਦਾ ਉਹਨੂੰ ਕਵਰ ਕਰਦੀ, ਮਤਲਬ ਉਹ ਪੈਸੇ ਲੈ ਕੇ ਦਿੰਦੀ ਹੈ, ਠੀਕ ਹੈ। ਲੇਕਿਨ ਸ਼ਰਤ ਇਹ ਵੇ ਕਿ ਜਿਹੜੀ ਗੱਡੀ ਵਿੱਚ ਉਹ ਬੰਦਾ ਬੈਠਿਆ ਸੀ ਉਸ ਗੱਡੀ ਵਿੱਚ ਬੰਦਾ ਬਿਠਾਣੇ ਦੀ ਇਜਾਜ਼ਤ ਹੋਵੇ ਤੇ ਤਾਂ, ਅਗਰ ਨਹੀਂ ਇਜਾਜ਼ਤ ਤੇ ਫਿਰ ਨਹੀਂ, ਕੁਝ ਵੀ ਨਹੀਂ ਮਿਲਣ ਲੱਗਾ। 20 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਜੀ, ਖੱਬੀ ਸਾਈਡ ਤੋਂ ਕਨਫਲੂਐਂਸ ਆਵੇ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ non si ha dritto di precedenza, ਵੀ ਤੁਹਾਡੀ ਸਿੱਧੀਆਂ ਪਹਿਲ ਕੋਈ ਨਹੀਂ। nella confluenza, ਇਸ ਕਨਫਲੂਐਂਸ ਦੇ ਵਿੱਚ ਫਾਲਸੋ ਜੀ, ਸਾਡੀ ਪਹਿਲ ਹੈ ਕਿਉਂਕਿ ਮੇਨ ਸੜਕ ਤੇ ਲੱਗਿਆ ਸੀ, ਮੇਨ ਸੜਕ ਉੱਤੇ ਆ। ਤੇ ਬਾਕੀ ਕਨਫਲੂਐਂਸ ਆ ਜੀ ਸੈਂਪਰੇ ਫਾਲਸੋ, ਦੋ ਵੇਰੋ ਹੁੰਦੇ ਨੇ, ਦੋਵੇਂ ਹੀ ਲਾਤੋ ਨਾਲ, LATO ਲਿਖਿਆ ਨਹੀਂ ਸਹੀ ਜਾਂਦਾ, ਠੀਕ ਹੈ।
21 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ, ਇਹ ਨਿਸ਼ਾਨ ਮੋੜ ਦੇ ਉੱਤੇ ਲੱਗਿਆ ਹੁੰਦਾ ਹੈ। Il delineatore raffigurato è il delineatore ਦਿਖਾਇਆ ਗਿਆ ਹੈ, ਇਹ usato ਕਹਿੰਦਾ ਇਸਤੇਮਾਲ ਹੋਇਆ per segnalare ਦੱਸਣੇ ਦੇ ਲਈ, ਨਿਸ਼ਾਨਦੇਹੀ ਕਰਨੇ ਦੇ ਲਈ una curva pericolosa ਵੇ ਖਤਰਨਾਕ ਮੋੜ ਕਹਿੰਦਾ ਇਹ ਦੱਸਣੇ ਵਾਸਤੇ ਇਸਤੇਮਾਲ ਹੋਇਆ ਵੇਰੋ। 22 ਨੰਬਰ lo spazio di frenatura ਕਹਿੰਦਾ ਜਿਹੜੀ spazio di frenatura ਵੇ diminuisce ਘਟ ਜਾਏਗੀ se il conducente ha i riflessi pronti ਅਗਰ ਡਰਾਈਵਰ ਦੀ riflessi pronti ਨੇ ਮਤਲਬ ਬੜੀ ਜਲਦੀ ਉਹ ਚੀਜ਼ਾਂ ਨੂੰ ਸਮਝਦਾ ਹੈ। ਫਾਲਸੋ ਜੀ, riflessi ਦੇ pronto ਹੋਣੇ ਦੇ ਨਾਲ distanza di sicurezza ਜਾਂ ਫਾਸਲਾ ਜਿਹੜੀ ਹੈ spazio di frenatura ਇਹ ਘਟ ਨਹੀਂ ਸਕਦੀ। 3 ਨੰਬਰ il conducente che intende sorpassare ਕਹਿੰਦਾ ਉਹ ਡਰਾਈਵਰ ਜਿਹੜਾ ਓਵਰਟੇਕ ਕਰਨਾ ਚਾਹੁੰਦਾ ਹੈ deve accertarsi ਕਹਿੰਦਾ ਉਹ ਪਹਿਲਾਂ ਯਕੀਨ ਕਰ ਲੇ che la manovra possa compiersi ਵੀ ਉਹ ਇਹ ਮਨੋਵਰਾ ਕਰ ਸਕਦਾ ਹੈ, ਮਨੋਵਰੇ ਤੋਂ ਮਤਲਬ ਇਹ ਓਵਰਟੇਕ ਕਰ ਸਕਦਾ ਹੈ senza costituire il tralcio ਬਿਨਾਂ ਰੁਕਾਵਟ ਬਣਾਉਣੇ ਤੋਂ ਵੇਰੋ ਜੀ ਓਵਰਟੇਕ ਕਰਨੇ ਤੋਂ ਪਹਿਲਾਂ ਇਹਨਾਂ ਚੀਜ਼ਾਂ ਤੇ ਗੌਰ ਕਰ ਲੈਣਾ ਹੈ ਬਈ ਕਿਸੇ ਵਾਸਤੇ ਕੋਈ ਖਤਰਾ ਰੁਕਾਵਟ ਤੇ ਨਹੀਂ ਬਣਦੀ, ਇਸ ਗੱਲ ਦਾ ਯਕੀਨ ਕਰ ਲੈਣਾ। ਬਾਕੀ ਜੀ accertarsi ਆਇਆ sempre vero 3 falso ਨੇ, costituire ਆਇਆ sempre vero 3 falso ਨੇ। 24 ਨੰਬਰ ਅੱਛਾ ਜੀ, ਇਹ ਜਿਹੜਾ ਨਿਸ਼ਾਨ ਹੈ ਇਹਦੇ ਨਾਲ ਕਾਫੀ ਸਵਾਲ ਆਉਂਦੇ ਨੇ ਪਏ। ਅਬਲੀਆਂ ਤੇ ਲਾਈਟਾਂ ਦਾ ਨਿਸ਼ਾਨ ਇਹਦਾ ਸਪੀਆ ਹੁੰਦਾ ਬਲੂ ਕਲਰ ਦਾ। il simbolo raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਇਹ posto su una spia ਕਹਿੰਦੇ ਇੱਕ ਸਪੀਆ ਤੇ ਮੌਜੂਦ ਹੈ, ਆ luce blu ਜਿਹਦੀ ਬਲੂ ਲਾਈਟ ਹੈ ਵੇਰੋ ਜੀ, ਇਹ ਜਿਹੜੀ ਲਾਈਟ ਹੈ ਇਹਦਾ ਸਪੀਆ ਬਲੂ ਕਲਰ ਦਾ ਹੁੰਦਾ ਹੈ। 5 ਨੰਬਰ scorrere un ferito dalla strada ਕਹਿੰਦਾ ਜਿਹੜੀ ਸੜਕ ਦੇ ਉੱਤੇ ਜ਼ਖਮੀ ਦੀ ਮਦਦ ਕਰਨਾ ਵੇ può significare ਕਹਿੰਦਾ ਇਹਦਾ ਮਤਲਬ ਹੋ ਸਕਦਾ ਹੈ salvargli la vita ਵੀ ਤੁਸੀਂ ਉਹਦੀ ਜ਼ਿੰਦਗੀ ਬਚਾਈ ਹੈ ਵੇਰੋ। 26 ਨੰਬਰ il freno di stazionamento ਜਿਹੜੀ ਹੈਂਡ ਬ੍ਰੇਕ ਹੈ deve essere in grado ਕਹਿੰਦਾ ਹੈਂਡ ਬ੍ਰੇਕ ਇਸ ਕਾਬਲ ਹੋਣੀ ਚਾਹੀਦੀ ਹੈ di tenere bloccato il veicolo ਗੱਡੀ ਨੂੰ ਬਲੌਕ ਕਰਕੇ ਰੱਖੇ ਮਤਲਬ ਰੋਕ ਕੇ ਰੱਖੇ in sosta ਸੋਸਤੇ ਦੇ ਵਿੱਚ anche su strade in pendenza pendenza ਵਾਲੀ ਸੜਕਾਂ ਦੇ ਉੱਤੇ ਵੀ ਮਤਲਬ ਜਿੱਥੇ ਉਤਰਾਈ ਚੜਾਈ ਹੈ ਉੱਥੇ ਵੀ ਗੱਡੀ ਨੂੰ ਰੋਕ ਕੇ ਰੱਖੇ ਹੈਂਡ ਬ੍ਰੇਕ ਜਿਹੜੀ ਹੈ ਵੇਰੋ। 27 ਨੰਬਰ ਜੀ dritto ਦੀ ਪ੍ਰੈਸੀਡੈਂਸਾ ਖਤਮ ਹੋ ਗਿਆ। il segnale raffigurato ਨਿਸ਼ਾਨ ਦਿਖਾਇਆ ਗਿਆ preannuncia ਦੱਸ ਰਿਹਾ ਹੈ una strada ਇੱਕ ਸੜਕ ਹੈ senza uscita ਬਿਨਾ ਉਸ਼ੀਤੇ ਤੋਂ ਮਤਲਬ ਜਿਹੜਾ ਨਿਕਲਣ ਨੂੰ ਰਸਤਾ ਕੋਈ ਨਹੀਂ। ਫਾਲਸੋ ਜੀ। ਅੱਛਾ ਜੀ, ਇਹ ਜਿਹੜੀ ਤਸਵੀਰ ਹੈ ਸੇਮ ਹੈ ਹੀ ਸਵਾਲ ਔਰ ਇਹ ਤਸਵੀਰ ਜਿਹੜੀ ਹੈ ਮੈਂ ਕੁਝ ਦਿਨ ਪਹਿਲਾਂ ਟਿਕਟੋਕ ਤੇ ਵੀਡੀਓ ਅਪਲੋਡ ਕੀਤੀ ਸੀ, ਠੀਕ ਹੈ, ਤੇ ਮੈਂ ਕੋਸ਼ਿਸ਼ ਕਰਨਾ ਟਿਕਟੋਕ ਤੇ ਵੀ ਉਹ ਵੀਡੀਓ ਮਤਲਬ ਉਹ ਦਮਾਂਦੇ ਅਪਲੋਡ ਕਰਾਂ ਜਿਹੜੇ ਇੰਪੋਰਟੈਂਟ ਨੇ। 28 ਨੰਬਰ il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ che la strada interrotta ਵੀ ਸੜਕ ਜਿਹੜੀ ਹੈ interrotta ਮਤਲਬ ਬੰਦ ਹੈ ਫਾਲਸੋ। 29 ਨੰਬਰ la distanza di sicurezza ਕਹਿੰਦਾ ਜਿਹੜਾ ਫਾਸਤੀ ਫਾਸਲਾ ਵੇ ਇਹ commisurata anche alla aderenza degli pneumatici ਕਹਿੰਦਾ ਇਹ ਟਾਇਰਾਂ ਦੀ ਗ੍ਰਿਪ ਦੇ ਹਿਸਾਬ ਨਾਲ ਵੀ ਹੋਣਾ ਚਾਹੀਦਾ ਹੈ, ਟਾਇਰਾਂ ਦੀ ਅਦਰੈਂਸ ਰੋਡ ਗ੍ਰਿਪ ਪਕੜ ਦੇ ਹਿਸਾਬ ਨਾਲ ਵੇਰੋ ਜੀ ਉਸ ਸਾਹਮਣੇ ਵੀ ਹੋਣਾ ਚਾਹੀਦਾ ਹੈ। 3 ਨੰਬਰ giungendo all'incrocio ਕਹਿੰਦਾ ਚੌਕ ਤੇ ਪਹੁੰਚੇ ਹੋ rappresentato in figura ਵਾਲਾ ਤਸਵੀਰ ਦਿਖਾਇਆ ਗਿਆ il veicolo P ਗੱਡੀ può passare per primo ਪਹਿਲਾਂ ਗੁਜ਼ਰ ਸਕਦੀ ਹੈ ਵੇਰੋ ਕੀਤਿਆਂ ਨੇ ਜੀ ਵੇਰੋ ਹੀ ਹੋਵੇਗਾ, ਬਾਕੀ ਤਸਵੀਰ ਠੀਕ ਤਰ੍ਹਾਂ ਨਜ਼ਰ ਨਹੀਂ ਆ ਰਹੀ, ਜਿਹਨੇ ਚੈੱਕ ਕਰਨੀ ਹੋਈ ਕਰ ਲਵੇ ਅਜੇ। ਹਾਂ ਜੀ, ਬਾਕੀ ਇੱਕ ਚੀਜ਼ ਅੱਜ ਕਦੀ ਕਦੀ ਮੈਨੂੰ ਬੋਲਣ ਦੇ ਵਿੱਚ ਗਲਤੀ ਲੱਗ ਜਾਂਦੀ ਹੈ ਕਿ ਸਵਾਲ ਵੇਰੋ ਹੁੰਦਾ ਹੈ ਲੇਕਿਨ ਮੈਂ ਉਹ ਫਾਲਸੋ ਕਰ ਦਿੰਦਾ, ਕਿਉਂ ਕਿ ਮੇਰਾ ਕਿਸੇ ਟਾਈਮ ਧਿਆਨ ਨਹੀਂ ਹੁੰਦਾ ਪੂਰੀ ਤਰ੍ਹਾਂ ਸਵਾਲ ਤੇ ਜ਼ਿਹਨ ਵਿੱਚ ਕੁਝ ਹੋਰ ਚੀਜ਼ ਚੱਲ ਰਹੀ ਹੁੰਦੀ ਹੈ ਤੇ ਸਿਰਫ ਮੈਂ ਇੱਕ ਰੂਟੀਨ ਨਾਲ ਪੜ੍ਹ ਦਿੰਦਾ, ਜਾਂ ਕਦੀ ਕਦੀ ਹੁੰਦਾ ਕੋਈ ਜੇ ਮਸਲਨ ਲਫ਼ਜ਼ ਦਾ ਮਤਲਬ ਗਲਤ ਦੱਸ ਦਿੱਤਾ, ਇਹ ਚੀਜ਼ਾਂ ਨਾਰਮਲ ਹੈ ਥੋੜੀ, ਇਹ ਖੁਦ ਵੀ ਥੋੜਾ ਐਡਜਸਟ ਕਰ ਲਵਿਆ ਕਰੋ, ਮੇਰੇ ਵਾਸਤੇ ਕਮ ਅਜ਼ ਕਮ ਨਾਰਮਲ ਨੇ। ਉਹਦੀ ਵਜ੍ਹਾ ਇਹ ਵੇ ਕਿਉਂਕਿ ਜੇ ਫਾਰ ਐਗਜ਼ਾਮਪਲ ਇੱਕ ਜਗ੍ਹਾ ਤੇ ਮੈਂ ਗਲਤ ਦੱਸੀ ਹੈ ਤੇ ਬਾਕੀ 10 ਜਗ੍ਹਾ ਤੇ ਉਹਦਾ ਮਤਲਬ ਠੀਕ ਹੋਵੇਗਾ, ਠੀਕ ਹੈ, ਉਸ ਇੱਕ ਤੇ ਗੌਰ ਨਹੀਂ ਕਰਨਾ, ਬਾਕੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੇ ਗੌਰ ਕਰ ਲੈਣਾ, ਮਤਲਬ ਜੇ ਬਾਕੀ ਜਿਹੜੀ ਜਗ੍ਹਾ ਦੇ ਉੱਤੇ ਮੈਂ ਮਤਲਬ ਦੱਸਿਆ ਹੋਵੇਗਾ ਜਾਂ ਵੇਰੋ ਫਾਲਸੋ ਦੱਸਿਆ ਹੋਵੇਗਾ, ਠੀਕ ਹੈ।